Pentagon press secretary John Kirby said in a readout of the conversation लिखती और ਉਹਦੇ ਚ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਉਹ ਇਹ ਹੈ ਕਿ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਨੂੰ ਕਿਵੇਂ ਹੋਰ ਬਿਹਤਰ ਕੀਤਾ ਜਾਏ, ਇੰਪਰੂਵ ਕੀਤਾ ਜਾਏ ਜੀ। ਔਰ ਇਹ ਜਿਹੜੇ ਹੋਰ ਵੀ ਦੋਨਾਂ ਦੇ ਸਾਂਝੇ ਹਿੱਤ ਨੇ, ਮਲਟੀਪਲ ਇੰਟਰਸਟ, ਉਹਨਾਂ ਨੂੰ ਰੀਜਨ ਖਿੱਤੇ ਦੇ ਵਿੱਚ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ। ਕਾਫੀ ਪੋਜੀਸ਼ਨਸ ਜਿਹੜੀਆਂ ਅਮਰੀਕਾ ਦੇ ਦਿਲੋਂ ਦਿਮਾਗ ਦੇ ਵਿੱਚ ਵੀ ਔਰ ਭਾਰਤੀ ਇੰਟਰਸਟ, ਕਿਉਂਕਿ ਭਾਰਤ ਜਿਹੜਾ ਚੀਨ ਦੇ ਖਿਲਾਫ ਭੁਗਤਣ ਲਈ ਕੁਆਡ ਦਾ ਮੈਂਬਰ ਬਣਿਆ, ਉਹਦੀ ਕੀਮਤ ਵੀ ਵਸੂਲ ਕਰਨਾ ਚਾਹੁੰਦਾ ਹੈ। ਪਰ ਅਮਰੀਕਾ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਭਾਰਤ ਇੱਕ ਗੱਲ ਹਰ ਪਾਸੇ ਕਹੇਗਾ ਕਿ ਹਰ ਗੱਲ ਲਈ ਪਾਕਿਸਤਾਨ ਨੂੰ ਬਲੇਮ ਕਰੋ। ਇੰਡੀਆ ਦਾ ਇਕੱਲਾ ਇਹ ਨਹੀਂ ਕਿ ਵਾਈਟਲ ਇੰਟਰਸਟ ਹੈ, ਹਾਲਾਂ ਉਹਦਾ ਕੋਈ ਬਾਰਡਰ ਨਹੀਂ ਲੱਗਦਾ, ਪਰ $3 ਬਿਲੀਅਨ ਦੀ ਇਨਵੈਸਟਮੈਂਟ ਉੱਥੇ ਜਿਸ ਕਦਰ ਉਹਨਾਂ ਨੇ ਆਪਣੀ ਸਾਰੀ ਤਾਕਤ ਝੋਕੀ ਹੋਈ ਸੀ, ਸਾਰੀਆਂ ਇੰਟੈਲੀਜੈਂਸ ਏਜੰਸੀਆਂ ਦੀ, ਜਿੰਨਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਤਾਜ਼ਿਕਸਤਾਨ ਨਾਲ ਲੱਗਦਾ ਹੈ, ਉਜ਼ਬੇਕਿਸਤਾਨ ਨਾਲ ਲੱਗਦਾ ਹੈ, ਤੁਰਕਮਾਨਿਸਤਾਨ ਨਾਲ ਲੱਗਦਾ ਹੈ, ਸਾਰੇ ਜਿਨ੍ਹਾਂ ਦੇ ਕੌਂਸੂਲੇਟ ਔਰ ਦੂਜੇ, ਕਿਉਂਕਿ ਤਾਜ਼ਿਕਸਤਾਨ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਫੌਜੀ ਬੇਸ ਵੀ ਬਣਾਇਆ ਹੋਇਆ, ਰਸ਼ੀਆ ਨੇ ਵੀ ਉਹਦੇ ਚ ਰੱਖਿਆ ਹੋਇਆ। ਹੁਣ ਇਸ ਸਾਰੇ ਦੇ ਵਿੱਚ ਔਰ ਅਲਟੀਮੇਟ ਜਿਹੜਾ ਏਜੰਡਾ ਉਹ ਪਾਕਿਸਤਾਨ ਨੂੰ ਘੇਰਨ ਦਾ। ਅਜੇ ਤਾਂ 31 ਅਗਸਤ ਤੱਕ ਕੰਪਲੀਟ ਫੌਜ ਕੱਢਣੀ ਹੈ ਤੇ ਹਾਲ ਇਹ ਹੈ ਕਿ ਇਸ ਵੇਲੇ 7-8 ਤੋਂ ਜ਼ਿਆਦਾ ਪ੍ਰੋਵਿੰਸ ਜਿਹੜੇ ਨੇ ਉਹਨਾਂ ਦੀਆਂ ਕੈਪੀਟਲਸ ਫੁੱਲੀ ਤੌਰ ਤੇ ਔਰ ਉਸ ਤੋਂ ਵੀ ਵੱਧ ਰੂਰਲ ਏਰੀਆ ਜਿਹੜਾ ਰੂਰਲ ਕੰਟਰੀ ਸਾਈਡ ਹੈ ਉਹ ਤਾਲਿਬਾਨ ਦੇ ਕੰਟਰੋਲ 'ਚ ਹੈ। ਹੁਣ ਮਜ਼ਾਰੇ ਸ਼ਰੀਫ ਜਿਹੜਾ ਬੜਾ ਕੀ ਹੈ ਔਰ ਉਹਦੇ 'ਚ ਐਬਕ ਸ਼ਹਿਰ ਜਿਹੜਾ ਨਾਰਥ ਦੇ ਵਿੱਚ ਹੈ ਉਹਨੂੰ ਤਾਲਿਬਾਨ ਨੇ ਕਾਬੂ ਕਰ ਲਿਆ ਔਰ ਐਬਕ ਤੋਂ ਹੀ ਰੋਡ ਜਿਹੜੀ ਹੈ ਕਾਬਲ ਵੱਲ ਜਾਂਦੀ ਹੈ। ਔਰ ਹੁਣ ਹਾਲ ਇਹ ਹੋ ਗਿਆ ਹੈ ਕਿ ਅਸ਼ਰਫ ਗਨੀ ਨੇ ਅੱਜ ਲੋਕਲ ਮਿਲੀਸ਼ੀਆ ਨੂੰ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 10 ਅਗਸਤ 2021 26 ਸਾਵਨ ਨਾਨੂਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂ ਵਿੱਚ ਤੁਹਾਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਸਾਡੇ ਇੱਕ ਪਿਆਰੇ ਦਰਸ਼ਕ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਾਨੂੰ ਤਾਕੀਦ ਕੀਤੀ ਹੈ ਔਰ ਵੀਰ ਜੀ ਵੱਲੂ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਇਹ ਸੁਨੇਹਾ ਦਿੱਤਾ ਗਿਆ ਹੈ ਕਿ ਅੱਜ ਕੱਲ੍ਹ ਧਰਮ ਅਤੇ ਸੇਵਾ ਦੇ ਨਾਂ ਥੱਲੇ ਸਾਨੂੰ ਲੁੱਟਣ ਵਾਲੇ ਠੱਗਾਂ ਦਾ ਜਿਹੜਾ ਟੋਲਾ ਹੈ ਉਹ ਤੁਰਿਆ ਫਿਰਦਾ ਹੈ ਜਿਸ ਕੋਲੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਔਰ ਉਹ ਡੇਰੇ ਹੋਣ, ਲੋੜਵੰਦਾਂ ਦੀ ਮਦਦ ਕਰਨ ਹੇਠ ਆਪਣੀ ਦੁਕਾਨ ਜਿਹੜੇ ਚਲਾਉਣ ਵਾਲੇ ਹੋਣ, ਜੋਤਿਸ਼ ਟੂਣਾ ਅਤੇ ਅਜਿਹੇ ਪਖੰਡ ਕਰਨ ਵਾਲੇ ਜਿਹੜੇ ਬਾਬੇ ਹੋਣ ਜਿਨ੍ਹਾਂ ਨੇ ਧਰਮ ਦੀ ਬੁੱਕਲ ਮਾਰੀ ਹੁੰਦੀ ਹੈ। ਸਾਨੂੰ ਇਹਨਾਂ ਸਭਨਾਂ ਤੋਂ ਸਾਵਧਾਨ ਹੋ ਕੇ ਆਪਣਾ ਦਸਵੰਧ ਅਤੇ ਮਦਦ ਜਿਹੜੀ ਹੈ ਸਹੀ ਥਾਂ ਤੇ ਔਰ ਸਹੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ। ਸੋ ਕਿਸੇ ਦੇ ਕਹੇ ਕਹਾਏ ਤਾਂ ਜਾਂ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਠੱਗੇ ਜਾਣ ਤੋਂ ਬਚੀ ਅਤੇ ਦਸਵੰਧ ਨੂੰ ਸੱਚੀ ਥਾਂ ਤੇ ਲਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਤੁਹਾਨੂੰ ਵੀ ਅਸੀਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ
ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਸੋ ਵਿਊਅਰਸ, ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਜਿਹੜੀ ਸਿਚੁਏਸ਼ਨ ਹੈ ਬਦਤਰ ਤੋਂ ਬਦਤਰੀਨ ਹੁੰਦੀ ਜਾ ਰਹੀ ਹੈ। ਸੋ ਤਾਲਿਬਾਨ ਦਾ ਜਿਹੜਾ ਕੰਟਰੋਲ ਹੈ ਉਹ ਵੱਧਦਾ ਜਾ ਰਿਹਾ ਹੈ ਅਤੇ ਕਈ ਪਾਸੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ। ਸੋ ਅਫਗਾਨਿਸਤਾਨ ਅਤੇ ਭਾਰਤ ਸਰਕਾਰ ਦੇ ਤਾਲਿਬਾਨ ਵਿਰੋਧੀ ਪ੍ਰੋਪੇਗੈਂਡੇ ਦੇ ਬਾਵਜੂਦ ਅਮਰੀਕਾ ਨੂੰ ਜ਼ਮੀਨੀ ਹਕੀਕਤ ਜਿਹੜੀ ਹੈ ਚੰਗੀ ਤਰ੍ਹਾਂ ਸਮਝ ਆ ਰਹੀ ਹੈ। ਸੋ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨਾਲ ਅਫਗਾਨਿਸਤਾਨ ਸੰਬੰਧੀ ਜਿਹੜੀ ਹੈ ਲੰਬੀ ਗੱਲਬਾਤ ਕੀਤੀ ਹੈ ਐਂਡ ਅਦਰ ਸਾਈਡ ਪੈਂਟਾਗਨ ਵੱਲੋਂ ਭਾਰਤ ਨੂੰ ਵੀ ਫੁੱਲੀਆਂ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ। ਸੋ ਅਫਗਾਨਿਸਤਾਨ ਦੀ ਜਿਹੜੀ ਸਮੁੱਚੀ ਜਿਹੜੀ ਸਥਿਤੀ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਕੈਲਗਰੀ ਤੋਂ ਗੁਰਸਿੱਖ ਵੀਰ ਜੀ, ਜਿਨ੍ਹਾਂ ਨੇ ਅਗੇਨ ਜਿਵੇਂ ਕੱਲ ਮੈਂ ਜ਼ਿਕਰ ਕੀਤਾ ਸੀ ਕਿ ਜਿਹੜੇ ਗੁਰੂ ਤੇ ਵਿਸ਼ਵਾਸ ਵਾਲੇ ਨੇ ਉਹ ਆਲਾ ਦੁਆਲਾ ਦੇਖਦੇ ਵੀ ਨੇ ਕਿ ਕੀ ਚੱਲ ਰਿਹਾ ਹੈ। ਇੱਕ ਪਾਸੇ ਢੋਂਗ ਹੈ, ਪਖੰਡ ਹੈ, ਬਾਬਾ ਕਲਚਰ ਹੈ, ਟੀਵੀ ਅਖਬਾਰ ਕੋਈ ਚੁੱਕ ਕੇ ਦੇਖ ਲਓ, ਮੰਤਰ ਜੰਤਰ ਤੰਤਰ ਵਾਲਿਆਂ ਦੀਆਂ ਧੜਾ ਧੜ ਉਹ ਮੀਡੀਆ ਵੀ ਜਿਹੜਾ ਉਹਨਾਂ ਤੋਂ ਪੈਸੇ ਲੈ ਕੇ ਲਾਉਂਦਾ ਤੇ ਉਹਨਾਂ ਸਾਰਿਆਂ ਦੇ ਇਸ ਭਰਮ ਜਾਲ ਦਾ ਸ਼ਿਕਾਰ ਵੀ ਆਪਣੇ ਲੋਕ ਹੁੰਦੇ ਨੇ। ਔਰ ਦੂਸਰੇ ਪਾਸੇ ਜਦੋਂ ਤੁਸੀਂ ਸਿਧਾਂਤਕ ਗੱਲ ਕਰਨੀ ਹੈ, ਤੁਸੀਂ ਕੋਈ ਮੰਤਰੀ ਜੰਤਰੀ ਤੰਤਰੀ ਨੂੰ ਨੇੜੇ ਨਹੀਂ ਫਟਕਣ ਦੇਣਾ, ਕੋਈ ਵੀ ਜਿਹੜੀ ਗੈਰ ਸਿਧਾਂਤਕ ਐਡ ਵੀ ਤੁਸੀਂ ਐਕਸੈਪਟ ਨਹੀਂ ਕਰਨੀ, ਤੇ ਫਿਰ ਜ਼ਾਹਰ ਹੈ ਕਿ ਇਹ ਉਹ ਸੱਚ ਹੱਕ ਇਨਸਾਫ ਦਾ ਰਸਤਾ ਹੈ, ਇਹ ਵੀ ਉਹਦਾ ਇੱਕ ਹਿੱਸਾ ਹੁੰਦਾ। ਇੱਕ ਪਾਸੇ ਸਿਧਾਂਤਕ, ਇੱਕ ਪਾਸੇ ਗੈਰ ਸਿਧਾਂਤਕ ਜਦੋਂ ਤੁਸੀਂ اخلاق ਨਾਲ ਸਮਝੌਤਾ ਕਰ ਲਓ, ਸਿਧਾਂਤ ਨਾਲ ਸਮਝੌਤਾ ਕਰ ਲਓ, ਫਿਰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਔਰ ਇਹ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਜਿਹੜੀਆਂ ਡਿਜ਼ਾਇਰਸ ਨੇ ਉਹ ਇਸ ਹੱਦ ਤੱਕ ਹੁੰਦੀਆਂ ਨੇ ਕਿ ਉਹਨਾਂ ਨੇ ਬੇਸ਼ੱਕ ਚੋਗਾ ਉੱਤੋਂ ਸਿੱਖੀ ਦਾ ਪਾਇਆ ਹੋਇਆ ਹੈ। ਬਹੁਤ ਸਾਰੇ ਟੀਵੀ ਚੈਨਲ ਪੰਜਾਬੀ ਮਾਂ ਬੋਲੀ ਦੀ ਸੇਵਾ ਪਤਾ ਨਹੀਂ ਕੀ ਨਚਾਰ ਆ ਜਾਣ, ਉਹ ਵੀ ਜਿਹੜੇ ਬਿਲਕੁਲ ਨਖਿਦ ਔਰ ਡੀਜਨਰੇਟ ਕਿਸਮ ਦੀ ਗਾਇਕੀ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਵੀ ਜਿਹੜੇ ਉਹਨਾਂ ਦੀ ਇੰਟਰੋਡਕਸ਼ਨ ਕਰਵਾਉਣ ਵਾਲੇ ਹੋਣਗੇ ਕਹਿਣਗੇ ਜੀ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਨੇ। ਸੋ ਇੱਕ ਪਾਸੇ ਉਹ ਕਰਾਊਡ ਹੈ ਔਰ ਅਸੀਂ ਸਮਝਦੇ ਹਾਂ, ਅਸੀਂ ਉਹਨਾਂ ਵੀਰਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਗੁਮਨਾਮ ਰਹਿ ਕੇ ਗੁਪਤ ਰਹਿ ਕੇ ਸੇਵਾ ਕਰਦੇ ਨੇ। ਔਰ ਜਿਵੇਂ ਕੈਲਗਰੀ ਤੋਂ ਇਹਨਾਂ ਵੀਰ ਜੀ ਨੇ ਜੋ ਉਹਨਾਂ ਨੇ ਆਪਣੇ ਭਾਵ ਪ੍ਰਗਟਾਏ, ਅਮਰਵੀਰ ਸਿੰਘ ਹੋਰਾਂ ਨੇ ਮੇਰੇ ਤੱਕ ਕਨਵੇ ਕੀਤੇ ਔਰ ਮੈਂ ਸਮਝਦਾ ਕਿ ਵੀ ਇਹ ਸੱਚੀ ਸਿੱਖੀ ਹੈ ਕਿ ਜਿੱਥੇ ਤੁਸੀਂ ਸਮਝਦੇ ਹੋ। ਔਰ ਇਹ ਵੀ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਇਹ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਵੀ ਕੀਤੀ, ਠੀਕ ਹੈ ਦਸਵੰਧ ਪਾਰਟ ਹੈ ਕਿ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਧਰਮ ਕਾਰਜਾਂ ਦੇ ਲਈ, ਜਿਹਦੇ ਵਿੱਚ ਗਰੀਬ ਗੁਰਬੇ ਦੀ ਮਦਦ ਵੀ ਹੈ, ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਭਾਈ ਜਿਹਨੂੰ ਲੋੜ ਹੈ ਉਹਦੇ ਤੱਕ ਪਹੁੰਚਣਾ, ਪਰ ਦਾਨ ਦਾ ਅਧਿਕਾਰੀ ਜਿਹਨੂੰ ਲਫ਼ਜ਼, ਹਾਲਾਂ ਮੈਂ ਦਾਨ ਲਫ਼ਜ਼ ਨਾਲ ਕਦੇ ਵੀ ਕੰਫਰਟੇਬਲ ਨਹੀਂ ਹੁੰਦਾ, ਪਰ ਉਹਨੂੰ ਹੀ ਦੇਣਾ ਬਣਦਾ ਜਿਹੜਾ ਇਹਦਾ ਅਧਿਕਾਰੀ ਹੈ, ਹੱਕਦਾਰ ਹੈ। ਅਦਰਵਾਈਜ਼ ਜਿਹੜਾ ਤੁਸੀਂ ਕਹੋ ਕਿ ਜੀ ਅਸੀਂ ਇੱਥੇ ਦੇ ਦਿੱਤੇ ਨੇ, ਉੱਥੇ ਦੇ ਦਿੱਤੇ ਨੇ, ਕਿਸੇ ਬਾਬੇ ਦੇ ਡੇਰੇ ਚਾੜ ਦਿੱਤੇ, ਕਿਸੇ ਹੋਰ ਕਿਸਮ ਦਾ, ਤਾਂ ਉਹਦੇ ਚੋਂ ਰਾਦਰ ਉਹਨਾਂ ਦਾ ਜਿਹੜਾ ਪਖੰਡ ਉਹ ਉਸ ਪੈਸੇ ਦੇ ਨਾਲ ਫਿਰ ਕਰਦੇ ਨੇ, ਉਹਦੇ 'ਚ ਤੁਸੀਂ ਭਾਗੀਦਾਰ ਹੁੰਦੇ ਹੋ ਕਿ ਲੋਕਾਂ ਤੱਕ ਜਿਹੜੀ ਹੈ ਸੁਪਰਸਟੀਸ਼ਨ ਔਰ ਗਲਤ ਜਿਹੜਾ ਮੈਸੇਜ ਹੈ ਔਰ ਜਿਹਦਾ ਗੁਰਮਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਔਰ ਅੱਜ ਸਾਡਾ ਵੱਡਾ ਹਿੱਸਾ ਇਸ ਕਿਸਮ ਦੇ ਭਰਮ ਜਾਲ 'ਚ ਫਸਿਆ ਹੋਇਆ ਹੈ। ਇੱਕ ਪੂਰੇ ਦੇ ਪੂਰੇ, ਮੈਂ ਤਾਂ ਕਈ ਵਾਰ ਜੋਕਿੰਗਲੀ ਕਹਿੰਦਾ ਹੁੰਦਾ ਕਿ ਭਾਈ ਅਜੇ ਨਿਊਕਲੀਅਰ ਵਾਰਫੇਅਰ ਤਾਂ ਪਤਾ ਨਹੀਂ ਹੋਣੀ ਹੈ ਕਿ ਨਹੀਂ ਹੋਣੀ, ਪਰ ਸਾਡੀ ਸਿੱਖ ਕੌਮ ਦਾ ਬੇੜਾ ਗਰਕ ਬਾਬਾ ਵਾਰਫੇਅਰ ਨੇ ਕੀਤਾ ਹੋਇਆ ਇੰਨੇ ਵੱਡੇ ਪੈਮਾਨੇ ਦੇ ਉੱਤੇ। ਔਰ ਇਹਨਾਂ ਦੇ ਮਗਰ ਤੁਸੀਂ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਏਜੰਸੀਆਂ ਦਾ ਹੀ ਇਹ ਵਰਤਾਰਾ 47 ਤੋਂ ਬਾਅਦ ਬਹੁਤ ਜ਼ਿਆਦਾ ਹੋਇਆ। ਉਹਦੇ 'ਚੋਂ ਇਹ ਸਾਰਾ ਗੁਰੂਡਮ ਵੀ, ਨਿਰੰਕਾਰੀ, ਰਾਧਾ ਸਵਾਮੀ, ਸੌਦਾ ਸਾਧ, ਭਨਿਆਰਾ ਤੇ ਆਸ਼ੂਤੋਸ਼, ਇਹ ਸਾਰੇ ਵੀ ਉਹਨਾਂ ਦੇ ਖੜੇ ਕੀਤੇ ਨੇ। ਔਰ ਬਹੁਤ ਸਾਰੇ ਜਿਹੜੇ ਆਪੋ ਆਪਣੇ ਜਿਹੜੇ ਡੇਰਿਆਂ ਦੇ ਵਿੱਚ ਵੱਡੇ ਵੱਡੇ ਮਹਿਲ ਨੁਮਾ ਘਰਾਂ 'ਚ ਰਹਿੰਦੇ ਨੇ, ਕੋਈ ਉੱਤੇ ਚੜ ਰਿਹਾ ਹਵਾ 'ਚ ਹੈਲੀਕਾਪਟਰ ਰੱਖਿਆ ਹੋਇਆ, ਹੈਲੀਕਾਪਟਰ ਵਾਲਾ ਬਾਬਾ ਬਣਿਆ, ਕੋਈ ਜਿਹੜਾ ਉਹ ਮਰਸੀਡੀਜ਼ ਵਾਲਾ ਬਾਬਾ ਹੈ, ਪਤਾ ਨਹੀਂ ਕਿੰਨੇ ਪੰਜਾਬ ਦੇ ਜੇ 13,000 ਤੋਂ ਦੇ ਕਰੀਬ ਪਿੰਡ ਨੇ, ਤੇ ਮੇਰਾ ਖਿਆਲ ਹੈ ਹਰ ਪਿੰਡ 'ਚ ਹੁਣ ਤਾਂ 2-2 3-3 ਬਾਬੇ ਵੀ ਜਿਹੜੇ ਨੇ ਉਹਨਾਂ ਦੀ ਅੱਡ
ਮਰਦਮਸ਼ੁਮਾਰੀ 'ਚ ਉਹਨਾਂ ਦਾ ਖਾਣਾ ਬਣਾਉਣ ਵਾਲੀ ਗੱਲ, ਔਰ ਇਹ ਨਹੀਂ ਵੀ ਉੱਥੋਂ ਦੇ ਲੋਕ ਤੁਸੀਂ ਕਹੋ ਜੀ ਜਾਲ ਨੇ, ਅਨਪੜ੍ਹ ਨੇ, ਨਹੀਂ, ਇਹ ਨਹੀਂ ਗੱਲ ਹੈ। ਉਹਨਾਂ ਦੀ ਵੱਡੀ ਕਲਾਇੰਟੇਲ ਬਾਹਰਲੇ ਮੁਲਕਾਂ ਦੇ ਵਿੱਚ, ਜਿੱਥੇ ਇੱਥੇ ਆ ਕੇ ਵੀ ਅਸੀਂ ਸਾਰਾ ਦੇਖਦੇ ਹਾਂ ਕਿ ਭਾਈ ਸੱਚ ਕੀ ਹੈ, ਲੇਕਿਨ ਇੱਕ ਵੱਡਾ ਤਬਕਾ ਜਿਹਨੂੰ ਮਾਨਸਿਕ ਰੋਗੀ, ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਇਹ ਟਰਮ ਯੂਜ਼ ਕਰਦੇ ਹੁੰਦੇ ਨੇ ਕਿ ਇਹ ਜ਼ਿਹਨੀ ਬਿਮਾਰ ਲੋਕ ਨੇ, ਮਾਨਸਿਕ ਰੋਗੀ ਨੇ, ਔਰ ਇਹਨਾਂ ਨੂੰ ਫਿਰ ਇਹ ਉਹਨਾਂ ਦਾ ਖਾਜਾ ਬਣਦੇ ਨੇ। ਸੋ ਅਸੀਂ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਵਨ ਲਾਈਨਰ ਮੈਸੇਜ ਦਿੱਤਾ ਹੈ ਕਿ ਆਪਣਾ ਦਸਵੰਧ ਠੀਕ ਥਾਂ ਤੇ ਪਹੁੰਚਾਓ। ਔਰ ਉਹਨਾਂ ਨੂੰ TV 84 ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ 'ਚ ਵੀ ਕਮਜ਼ੋਰੀਆਂ ਹੋਣਗੀਆਂ, ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਮਤ ਦੇ ਰਸਤੇ ਤੇ ਚੱਲਦੇ ਆ, ਜਿੱਥੇ ਕੌਮੀ ਕਾਰ ਖਾਲਿਸਤਾਨ ਦੀ ਅਸੀਂ ਐਡਵੋਕੇਸੀ ਕਰਦੇ ਹਾਂ, ਉੱਥੇ ਗੁਰਮਤ ਸਿਧਾਂਤਾਂ ਦੇ ਨਾਲ ਅਸੀਂ ਕੋਈ ਸਮਝੌਤਾ ਕਦੇ ਕਬੂਲ ਨਹੀਂ ਕੀਤਾ। ਕੱਲ ਦਾ ਪ੍ਰੋਗਰਾਮ ਜਿਹੜਾ ਕਿ ਅਸੀਂ 7 ਅਗਸਤ ਦੇ ਐਟਲਾਂਟਿਕ ਓਸ਼ਨ ਦੀ ਹਿੱਕ ਦੇ ਉੱਤੇ ਖਾਲਿਸਤਾਨ, ਪਾਕਿਸਤਾਨ, ਕਸ਼ਮੀਰ ਦੇ ਝੰਡੇ ਲਹਿਰਾਉਣ ਦਾ ਸੈਗਮੈਂਟ ਵੀ ਕੀਤਾ, ਉਸ ਦੇ ਉੱਤੇ ਜਿਹੜਾ ਉਹ ਨਿਊਜ਼ ਆਈਟਮ ਵੀ ਸੀ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਹਜ਼ਾਰਾਂ ਦੀ ਗਿਣਤੀ ਜਿਹੜੇ ਵੀ 2-3 ਸੈਗਮੈਂਟ ਉਹਦੇ ਆਏ ਨੇ, ਉਹਦੇ ਤੇ ਮੈਸੇजेस ਨੇ, ਪਰ ਮੈਂ ਉਹਨਾਂ ਨੂੰ ਜ਼ਰੂਰ ਐਕਨੋਲੇਜ ਕਰਨਾ ਚਾਹਾਂਗਾ ਜਿਨ੍ਹਾਂ ਨੇ ਪਰਸਨਲ ਟੈਕਸਟ ਮੈਸੇਜ ਇਸ ਦੇ ਉੱਤੇ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ। ਅੱਜ ਹੀ ਡਾਕਟਰ ਇਕਰਾਰ ਕਰਾਮਤ ਚੀਮਾ ਨਾਲ UK ਗੱਲ ਹੋ ਰਹੀ ਸੀ, ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਚਲੋ ਇਹ ਤਾਂ ਸਿੰਬੋਲਿਕ ਹੀ ਆ। ਉਹ ਮੈਨੂੰ ਕਹਿੰਦੇ ਨਹੀਂ ਡਾਕਟਰ ਸਾਹਿਬ, ਇਦਾਂ ਦੀਆਂ ਗੱਲਾਂ। ਉਹਨਾਂ ਨੇ ਫਿਰ ਪਾਕਿਸਤਾਨ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਰਹਿਮਤ ਅਲੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸਟੂਡੈਂਟ ਜਿਹੜਾ ਆਕਸਫੋਰਡ 'ਚ ਪੜ੍ਹਦਾ ਸੀ, ਜਦੋਂ ਕਿਸੇ ਨੂੰ ਅਜੇ ਪਾਕਿਸਤਾਨ ਲਫ਼ਜ਼ ਵੀ, ਉਦੋਂ ਤਾਂ 1940 ਵਾਲੀ ਡੈਕਲੇਰੇਸ਼ਨ ਵੀ ਨਹੀਂ ਸੀ, ਤੇ ਉਹ ਨਕਸ਼ਾ ਬਣਾ ਕੇ ਔਰ ਪਾਕਿਸਤਾਨ ਲਫ਼ਜ਼ ਉਹਨੇ ਕਾਇਨ ਕੀਤਾ ਸੀ। ਲੇਕਿਨ ਇਹ ਜਿਹੜੀ ਹਿਸਟਰੀ ਦੇ ਵਿੱਚ ਇਹ ਸਿੰਬਲ ਵੀ ਹੁੰਦੇ ਨੇ ਜਿਹਦੇ ਨਾਲ ਸ਼ੁਰੂਆਤ ਹੁੰਦੀ ਹੈ, ਕੰਟੀਨਿਊਟੀ ਹੁੰਦੀ ਹੈ। ਉਹਨਾਂ ਨੇ ਕਿਹਾ ਬੜਾ ਜ਼ਬਰਦਸਤ ਸਿੰਬੋਲਿਜ਼ਮ ਸੀ ਕਿ ਪਾਕਿਸਤਾਨ, ਖਾਲਿਸਤਾਨ ਔਰ ਕਸ਼ਮੀਰ ਦੇ ਝੰਡੇ ਐਟਲਾਂਟਿਕ ਓਸ਼ਨ ਦੇ ਵਿੱਚ ਔਰ ਸਟੈਚੂ ਆਫ ਲਿਬਰਟੀ ਦੇ ਬੈਕਡ੍ਰੌਪ 'ਚ। ਔਰ ਕੱਲ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਸਾਨੂੰ ਭੈਣ ਜੀ ਮਨਮੰਥਨ ਕੌਰ, ਬੀਬੀ ਫਰੀਦਾ ਖਾਨ, ਰਾਜਾ ਰਜ਼ਾਕ, ਉਹਨਾਂ ਦੇ ਤਾਂ ਮੈਸੇजेस ਹੈ ਹੀ ਸਨ। ਆਕਿਲ ਖਾਨ ਜਿਹੜੇ 올림픽 ਹਾਕੀ ਦੇ ਪਲੇਅਰ ਰਹੇ ਨੇ ਨਿਊ ਜਰਸੀ 'ਚ, ਉਹਨਾਂ ਨੇ ਬੈਸਟ ਵਿਸ਼ੇਸ ਵੀ ਦਿੱਤੀਆਂ। ਉਹਨਾਂ ਨੇ ਕਿਹਾ ਵੀ ਉਹ ਵਕਤ ਬੜਾ ਨੇੜੇ ਹੈ, ਇਹ ਝੰਡੇ ਉਹਨਾਂ ਨੇ ਕਿਹਾ ਅੱਜ ਤਾਂ ਬਹੁਤਿਆਂ ਨੂੰ ਲੱਗਦਾ ਹੋਣਾ ਨਿਊਯਾਰਕ 'ਚ ਜਿਨ੍ਹਾਂ ਨੇ ਇਹ ਦੇਖੇ ਕਿ ਜੀ ਇਹ ਤਾਂ ਆਪਣਾ ਸੌਦਾ ਵੇਚ, ਉਹਨਾਂ ਨੇ ਕਿਹਾ ਜੀ ਇਹ ਬਹੁਤ ਜਲਦੀ ਇਹ ਝੰਡੇ ਉਹ ਸਬ ਕੰਟੀਨੈਂਟ 'ਚ ਝੁਲਣ ਜਾ ਰਹੇ ਨੇ। ਇਸੇ ਹੀ ਆਰਡਰ ਦੇ ਵਿੱਚ ਪਾਕਿਸਤਾਨ, ਖਾਲਿਸਤਾਨ ਔਰ ਕਸ਼ਮੀਰ, ਔਰ ਕਸ਼ਮੀਰ ਦੀ ਆਜ਼ਾਦੀ ਜੁੜੀ ਉਹਨਾਂ ਨੇ ਕਿਹਾ ਖਾਲਿਸਤਾਨ ਦੀ ਆਜ਼ਾਦੀ ਨਾਲ ਹੋਈ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਤੋਂ ਰਾਜਵੀਰ ਸੰਧੂ, ਸੰਦੀਪ ਸਿੰਘ, ਇੱਥੋਂ ਹੀ ਨਿਊ ਜਰਸੀ ਤੋਂ ਬੀਬੀ ਸਮੀਰਾ ਨੂਰ, ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ। ਸ਼ੇਖ ਤੌਕੀਰ ਡਿਟਰੋਇਟ ਤੋਂ ਵੀਰ ਦਲਜੀਤ ਸਿੰਘ, ਨਿਊਯਾਰਕ ਤੋਂ ਵੀਰ ਮੰਗਲ ਸਿੰਘ ਨੇ, ਔਰ ਅਰਸ਼ਦੀਪ ਸਿੰਘ ਇਹ PhD ਸਟੂਡੈਂਟ ਨੇ, ਵੀਰ ਲਖਵਿੰਦਰ ਸਿੰਘ ਵਿਰਕ ਵਰਜੀਨੀਆ ਤੋਂ। ਔਰ ਇਹਨਾਂ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਮੈਂ ਸਮਝਦਾ ਕਿ ਜਿਹੜੇ ਇਸ ਵਕਤ ਕੱਢ ਕੇ ਪ੍ਰੋਗਰਾਮ ਨੂੰ ਦੇਖਦੇ ਵੀ ਨੇ ਔਰ ਉਹਨਾਂ ਦੇ ਅੰਦਰ ਜਿਹੜੀ ਹੈ ਖੁਸ਼ੀ ਆਈ। ਸੋ ਸਾਨੂੰ ਲੱਗਾ ਕਿ ਭਾਈ ਇਹ ਜਿਹੜਾ ਸਾਰਾ ਇਸ ਨੇ ਆਪਣਾ ਕੰਮ ਕੀਤਾ। ਔਰ ਅੱਜ ਹੀ ਮੈਨੂੰ ਕੈਲੀਫੋਰਨੀਆ ਤੋਂ ਦੱਸ ਰਹੇ ਸੀ ਕਿ 2-3 ਇੰਡੀਅਨ TV ਚੈਨਲਸ ਨੇ ਇਸ ਦੇ ਉੱਤੇ ਕਰਕੇ ਦੇਖ ਲਓ, ਕਹਿੰਦੇ ਜੀ ਰਲ ਗਏ ਨੇ ISI ਵਾਲੇ ਔਰ ਖਾਲਿਸਤਾਨ ਵਾਲੇ। ਮੈਂ ਕਿਹਾ ਜੀ ਜਦੋਂ ਉਹਨਾਂ ਨੂੰ ਮਿਰਚਾਂ ਲੱਗਣ ਸਮਝੋ ਕਿ ਤੀਰ ਟਿਕਾਣੇ ਤੇ ਲੱਗੇ। ਔਰ ਅਸੀਂ ਇਹ ਵੀ ਦੱਸ ਦਈਏ ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਇਸ ਪ੍ਰੋਗਰਾਮ ਨਾਲ ਜੁੜੇ ਹੁੰਦੇ ਨੇ ਦੁਨੀਆ ਭਰ 'ਚ ਜਿਹੜੀ ਹੈ TV 84 ਦੀ ਵਿਊਅਰਸ਼ਿਪ ਹੈ। ਔਰ ਆਸਟ੍ਰੇਲੀਆ ਤੋਂ ਸਾਨੂੰ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਇੱਕ ਜਿਹੜਾ ਉਹ ਪੋਸਟਰ ਆਇਆ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਦਿਖਾ ਦੇਣ ਸਕਰੀਨ ਤੇ, ਕਿ ਉਹਨਾਂ ਨੇ ਵੀ 15 ਅਗਸਤ ਨੂੰ ਸਵੇਰੇ 9 ਵਜੇ ਪਰਥ ਉਹਨਾਂ ਦੀ ਸਿਟੀ ਦੇ ਇੰਡੀਅਨ ਕੌਂਸੂਲੇਟ ਦੇ ਬਾਹਰ ਵੱਡਾ ਪ੍ਰੋਟੈਸਟ ਰੱਖਿਆ। ਔਰ ਉਹਦੇ 'ਚ ਜ਼ਾਹਰ ਹੈ ਕਿ ਉਹਨਾਂ ਨੇ ਇੰਡੀਅਨ ਫਾਰਮਰਸ ਇਸ਼ੂ ਨੂੰ ਮੇਨ ਇਸ਼ੂ ਬਣਾਇਆ ਹੈ, ਬਾਕੀ ਵੀ ਨੇ। ਔਰ ਉਹਨਾਂ ਨੇ ਕਿਹਾ ਵੀ 700 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਗਈਆਂ ਨੇ ਔਰ ਇਹ ਕਿਸੇ ਨੂੰ ਇੰਡੀਅਨ ਹਕੂਮਤ ਨੂੰ ਫਿਕਰ ਨਹੀਂ ਹੈ ਕਿ ਅਸੀਂ ਇਸ ਮਸਲੇ ਨੂੰ ਹੱਲ ਕਰਨਾ ਹੈ। ਔਰ ਉਹਨਾਂ ਨੇ ਬੜੀ ਖੂਬਸੂਰਤ ਟਰਮ ਯੂਜ਼ ਕੀਤੀ ਇਸ ਪੋਸਟਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨ ਫਲੈਗ ਵਿਲ ਬੀ ਔਨ ਦਾ ਬਰਨਿੰਗ ਪਾਇਰ, ਕਿ ਉਸ ਬਲਦੇ ਸਿਵੇ ਦੇ ਉੱਤੇ ਜਿੱਥੇ 700 ਤੋਂ ਜ਼ਿਆਦਾ ਕਿਸਾਨਾਂ ਦੇ ਸਿਵੇ ਬੜੇ ਨੇ, ਇਹ ਤੁਸੀਂ ਜੇ ਇੱਥੇ ਝੰਡਾ ਚਲਾ ਕੇ, 15 ਅਗਸਤ ਨੂੰ ਦੁਨੀਆ ਭਰ 'ਚ ਇੰਡੀਅਨ ਹਾਈ ਕਮਿਸ਼ਨ, ਕੌਂਸੂਲੇਟ, ਐਮਬੈਸੀਜ਼ ਦੇ ਵਿੱਚ ਝੰਡੇ ਚਲਾਏ ਜਾਣਗੇ ਔਰ ਅਸੀਂ ਜਿਵੇਂ
ਕੱਲ ਵੀ ਦੱਸਿਆ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਮੁੱਚੀ ਟੀਮ, ਉਹਨਾਂ ਨੇ ਜ਼ੋਰਦਾਰ ਪ੍ਰੋਟੈਸਟ ਜਿਹੜੀ ਰੈਲੀ ਰੱਖੀ ਹੈ ਇੰਡੀਅਨ ਐਮਬੈਸੀ ਦੇ ਬਾਹਰ। ਫਿਰ 3 ਵਜੇ ਉਹਨਾਂ ਨੇ ਜਿੱਥੇ ਉਸ ਜਿਹੜਾ ਕਸ਼ਮੀਰੀ ਪੰਡਤ ਪੂਰਾ ਅਨੁਪਮ ਖੈਰ ਉਸ ਦੇ ਜਿੱਥੇ ਉਹਨੇ ਆਣਾ ਹੈ ਉੱਥੇ ਵੀ ਉਹਨਾਂ ਨੇ ਪ੍ਰੋਟੈਸਟ ਰੈਲੀ ਰੱਖੀ ਹੈ। ਔਰ ਇਸੇ ਤਰ੍ਹਾਂ ਨਿਊਯਾਰਕ ਦੇ ਵਿੱਚ ਜਿਹੜਾ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ ਜ਼ੋਰਦਾਰ ਰੈਲੀ ਹੈ। ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ, ਇਹ ਸਾਰੀਆਂ ਥਾਵਾਂ ਤੇ ਹੈ। ਸੋ ਅਸੀਂ ਕਿਉਂਕਿ ਆਸਟ੍ਰੇਲੀਆ 'ਚ ਵੀ ਰੈਗੂਲਰ ਜਿਵੇਂ IP ਬਾਕਸ ਇੱਥੇ ਆ ਉਹਦੇ 'ਚ ਵੀ TV 84 ਦੇਖਿਆ ਜਾਂਦਾ ਹੈ, ਸਾਨੂੰ ਬਹੁਤ ਸਾਰੇ ਮੈਸੇजेस ਵੀ ਉੱਥੋਂ ਹੁੰਦੇ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿੱਥੇ ਜਿੱਥੇ ਵੀ ਇਹ ਪ੍ਰੋਟੈਸਟ ਰੱਖੇ ਹੋਏ ਨੇ, ਰੈਲੀਜ਼ ਨੇ, ਖਾਲਿਸਤਾਨ ਦੇ ਝੰਡੇ ਚਲਾਏ ਜਾਣੇ ਨੇ, ਉਹਨਾਂ ਦੇ ਵਿੱਚ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰਨ। ਤੁਸੀਂ ਟਰਮ ਯੂਜ਼ ਕੀਤੀ ਕਿ ਵੀ ਅਮਰੀਕਾ ਨੇ ਔਰ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਮਿਸਟਰ ਲੋਇਡ ਆਸਟਨ ਨੇ ਜਿੱਥੇ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਲੰਬੀ ਗੁਫ਼ਤਗੂ ਕੀਤੀ ਅਫਗਾਨਿਸਤਾਨ ਦੇ ਇਸ਼ੂ ਤੇ, ਉੱਥੇ ਤੁਸੀਂ ਕਿਹਾ ਕਿ ਨਾਲ ਦੇ ਨਾਲ ਅਮਰੀਕਾ ਭਾਰਤ ਨੂੰ ਵੀ ਫੁੱਲੀਆਂ ਪਾ ਰਿਹਾ। ਹੁਣ ਇਹ ਬਿਲਕੁਲ ਇਸ ਦੀ ਅੰਗਰੇਜ਼ੀ ਤਾਂ ਨਹੀਂ ਹੋ ਸਕਦੀ ਕਿ ਵੀ ਇਹ ਫੁੱਲੀਆਂ ਪਾਉਣਾ ਕੀ ਹੈ, ਲੇਕਿਨ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਪਹਿਲਾਂ ਇੱਕ ਨੂੰ ਆਪਣੀ ਕੁੱਛੜ 'ਚ ਲੈ ਕੇ ਚੂਰੀ ਖਵਾ ਰਹੇ ਹੁੰਦੇ ਹੋ, ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਨਹੀਂ ਇਹ ਚੂਰੀ ਚਾਰੀ ਇਹ ਕਿਸੇ ਅਰਥ ਨਹੀਂ ਹੈ, ਉਹਨੂੰ ਤੁਸੀਂ ਲਾ ਕੇ ਜਿਹੜਾ ਕਿਸੇ ਹੋਰ ਨੂੰ ਕਰਦੇ ਹੋ ਪਰ ਦੂਸਰੇ ਨੂੰ ਵੀ ਤੁਹਾਨੂੰ ਲੱਗਦਾ ਵੀ ਬਿਲਕੁਲ ਹੀ ਨਾ ਹੋ ਜਾਏ, ਉਹਨੂੰ ਤੁਸੀਂ ਕੋਈ ਨਾ ਕੋਈ ਫੁੱਲੀਆਂ ਹੁੰਦੀਆਂ ਤਾਂ ਬਹੁਤੀਆਂ ਫਿੱਕੀਆਂ ਨੇ, ਫੁੱਲੀਆਂ ਚੱਬੀ ਜਾਂਦਾ, ਦੰਦ 'ਚ ਵੀ ਫਸੀਆਂ ਹੁੰਦੀਆਂ, ਤੁਸੀਂ ਹੋਰ ਪਾ ਦਿੰਦੇ ਹੋ, ਉਹਨੇ ਕੀ ਚੋਗਾ ਚੁਗਣ ਲੱਗ ਜਾਂਦੇ ਨੇ। ਹੁਣ ਇਹ ਇਸ ਲਈ ਵੀ ਰੈਲੇਵੈਂਟ ਹੈ ਕਿ ਅੱਜ ਅਸੀਂ ਇੱਕੋ ਵੇਲੇ 2 ਖਬਰਾਂ ਜਿਹੜੀਆਂ ਪੈਂਟਾਗਨ ਦੇ ਹਵਾਲੇ ਨਾਲ ਦੇਖ ਰਹੇ ਹਾਂ। ਸੋ ਜਿਹੜਾ ਉਹਨਾਂ ਦਾ ਸੈਕਟਰੀ ਹੁੰਦਾ, ਸੈਕਟਰੀ ਆਫ ਡਿਫੈਂਸ, ਉਹ ਪੈਂਟਾਗਨ ਦਾ ਚੀਫ ਹੁੰਦਾ, ਪੈਂਟਾਗਨ ਚੀਫ ਮੰਨਿਆ ਜਾਂਦਾ ਹੈ, ਮਿਸਟਰ ਲੋਇਡ ਆਸਟਨ ਨੇ, ਅਫਰੀਕਨ ਅਮਰੀਕਨ ਨੇ। ਔਰ ਇੱਕ ਪਾਸੇ ਉਹਨਾਂ ਦੀ ਗੁਫ਼ਤਗੂ ਹੋ ਰਹੀ ਹੈ, ਦੂਸਰੇ ਪਾਸੇ ਕਿਉਂਕਿ ਇਹੀ ਜਿਹੜੀ ਬਰੀਫਿੰਗ ਹੈ ਇਹ ਪੈਂਟਾਗਨ ਆਪਣੀ ਬਰੀਫਿੰਗ ਕਰਦਾ ਔਰ ਉਹਨਾਂ ਦਾ ਪ੍ਰੈਸ ਸੈਕਟਰੀ ਪੈਂਟਾਗਨ ਦਾ ਜੌਨ ਕਿਰਬੀ ਉਹ ਵੀ ਨਾਲ ਦੀ ਨਾਲ ਕਰ ਰਹੇ ਨੇ। ਖਬਰ ਜਿਹੜੀ ਹੈ ਉਹ ਮਿਸਟਰ ਆਸਟਨ ਦੀ ਜਨਰਲ ਬਾਜਵਾ ਨਾਲ ਗੁਫ਼ਤਗੂ ਦੀ ਵੀ ਹੈ ਤੇ ਨਾਲ ਦੀ ਨਾਲ ਮਿਸਟਰ ਜੌਨ ਕਿਰਬੀ, ਕਿਉਂਕਿ ਇਹ ਕਿਤੇ ਇੰਡੀਅਨਸ ਨੂੰ ਨਾ ਇਹ ਲੱਗਣ ਲੱਗ ਜਾਏ ਕਿ ਭਾਈ ਲੋ ਬਹੁਤਿਆਂ ਨੂੰ ਤਾਂ ਅਮਰੀਕਾ ਵਰਤ ਕੇ 10 15 20 ਸਾਲ ਬਾਅਦ ਸੁੱਟਦਾ ਹੈ, ਵੀ ਸਾਨੂੰ ਤਾਂ ਅਜੇ ਨਵਾਂ ਇਸ਼ਕ ਲਾਇਆ ਸੀ ਤੇ ਡੋਬ ਦਿੱਤਾ ਸਾਨੂੰ। ਸੋ ਉਹਨਾਂ ਨੇ ਇੱਕੋ ਵੇਲੇ ਦੋਨਾਂ ਨੂੰ ਹੀ ਬੈਲੈਂਸ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ 'ਚ ਜਦੋਂ ਤੁਸੀਂ ਮੀਡੀਆ ਰਿਪੋਰਟਿੰਗ ਦੇਖਦੇ ਹੋ ਕਿ ਲੋਇਡ ਆਸਟਨ ਨੇ ਕੀ ਗੱਲਬਾਤ ਕੀਤੀ, ਉਹ ਗੱਲਬਾਤ ਤਾਂ ਜ਼ਾਹਰ ਹੈ ਕੌਨਫੀਡੈਂਸ਼ੀਅਲ ਹੀ ਹੁੰਦੀ ਹੈ, ਪਰ ਇਹ ਜਿਹੜਾ ਮੀਡੀਆ ਨੂੰ ਉਹਨਾਂ ਦੀ ਬਰੀਫਿੰਗ ਆਉਂਦੀ ਹੈ ਕਿ ਵੀ ਡਿਊਰਿੰਗ ਦਾ ਫੋਨ ਕਾਲ ਔਨ ਅਗਸਟ 9 US Defense Secretary Lloyd Austin expressed his interest in continuing to improve the US-Pakistan relationship and build upon their multiple shared interests in region, Pentagon Press Secretary John Kirby said in a readout of the conversation, ਲਿਖਤੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਉਹ ਇਹ ਹੈ ਕਿ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਨੂੰ ਕਿਵੇਂ ਹੋਰ ਬਿਹਤਰ ਕੀਤਾ ਜਾਏ, ਇੰਪਰੂਵ ਕੀਤਾ ਜਾਏ। ਔਰ ਇਹ ਜਿਹੜੇ ਹੋਰ ਵੀ ਦੋਨਾਂ ਦੇ ਸਾਂਝੇ ਹਿੱਤ ਨੇ, ਮਲਟੀਪਲ ਇੰਟਰਸਟ, ਉਹਨਾਂ ਨੂੰ ਰੀਜਨ ਖਿੱਤੇ ਦੇ ਵਿੱਚ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ। ਔਰ ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ, ਮੈਨੂੰ ਕਈ ਵਾਰੀ ਵੈਸੇ ਹੈਰਾਨੀ ਵੀ ਹੁੰਦੀ ਹੈ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਤੇ ਵੀ ਕਿ ਜਿਹੜੇ ਚੀਜ਼ ਕਈ ਵਾਰੀ ਬਹੁਤ ਕੀ ਇਸ਼ੂ ਹੁੰਦਾ ਹੈ ਔਰ ਮੈਨੂੰ ਲੱਗਦਾ ਹੁੰਦਾ ਵੀ ਇਹ ਇੰਪੋਰਟੈਂਟ ਹੈ, ਉਹਦੇ ਤੇ ਬਹੁਤਿਆਂ ਦੀ ਦਿਲਚਸਪੀ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਵੀ ਅਸੀਂ ਸੈਂਸੇਸ਼ਨਲਿਜ਼ਮ ਹੀ, ਅਸੀਂ ਤਾਂ ਕਹਿੰਦੇ ਆ ਨਾ ਜੀ ਕਿ ਮੀਡੀਆ ਆਪਣਾ ਝੂਠ ਵੇਚਦਾ ਹੈ ਸੈਂਸੇਸ਼ਨਲਿਜ਼ਮ ਦੇ ਨਾਲ। ਉਹ ਵੇਚਦਾ ਇਸ ਲਈ ਹੈ ਕਿ ਜਿਹੜੇ ਖਰੀਦਦਾਰ ਨੇ ਉਹ ਵੀ ਉਹੀ ਨੇ ਜਿਨ੍ਹਾਂ ਨੂੰ ਸੈਂਸੇਸ਼ਨਲਿਜ਼ਮ ਪਸੰਦ ਹੈ, ਇਧਰਲੀ ਉਧਰਲੀ ਕੋਈ ਜਿਹੜੀ ਛੁਤਰੀ ਕੋਈ ਛੱਡ ਦੇ ਉਸ ਦੇ ਉੱਤੇ ਹੁੰਦਾ। ਔਰ ਕੱਲ ਅਸੀਂ ਬੜਾ ਗੈਰ ਗੰਭੀਰ ਇਸ ਦੇ ਉੱਤੇ ਜਿੰਨੀ ਵੀ ਮੈਂ ਇਨਫੋਰਮੇਸ਼ਨ ਲੈ ਸਕਦਾ ਸੀ ਦੋਨੋਂ ਸੋਰਸਿਸ ਤੋਂ, ਇਨਸਾਈਡ ਵੀ ਮੀਡੀਆ ਵੀ, ਕਿ ਮੋਇਨ ਯੂਸਫ ਜਿਹੜੇ ਨੇ ਉਹ 10 ਦਿਨ ਕਿਸੇ ਵੀ ਸਿਕਿਉਰਿਟੀ ਐਡਵਾਈਜ਼ਰ ਲਈ ਇੱਕ ਮੁਲਕ ਦੀ ਕੈਪੀਟਲ 'ਚ ਆ ਕੇ 10 ਦਿਨ ਬਿਤਾਉਣਾ, ਇੱਥੇ ਵਿਹਲੇ ਬੈਠੇ ਕੋਈ ਚਾਟ ਪਾਪੜੀ ਤਾਂ ਨਹੀਂ ਸੀ ਖਾ ਰਹੇ, ਦਿਨ ਦੇ ਕਿੰਨੇ ਸਕੇਜੂਲ ਹੋਣਗੇ। ਔਰ ਜਾਣ ਲੱਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਲੇਕਿਨ ਜਿਹੜਾ ਵੱਡਾ ਇੰਟਰਸਟ ਹੋਣਾ ਚਾਹੀਦਾ ਸੀ ਪਾਕਿਸਤਾਨੀ ਮੀਡੀਆ ਦਾ ਵੀ ਦੂਜਾ ਜਾਣਨ ਦੇ ਲਈ ਕਿ ਵੀ ਕੀ ਕੰਸਪਾਇਰ ਹੋਇਆ, ਕੀ ਟਰਾਂਸਪਾਇਰ ਹੋਇਆ,
ਕੀ ਹੈ ਇਸ ਦੇ ਕੀ ਕਨਸੀਕੁਐਂਸਸ ਹੋ ਸਕਦੇ ਨੇ। ਜਿਹੜੀ ਇੱਕੋ ਗੱਲ ਜਿਹੜੀ ਉਹਨਾਂ ਨੇ ਕਹੀ ਮੋਹਿਦ ਯੂਸਫ ਹੋਰਾਂ ਨੇ, ਉਹਨਾਂ ਨੇ ਕਿਹਾ ਜੀ ਕਿ ਇਨ 10 days ਟਾਈਮ ਨੋਬਡੀ ਟਾਕਡ ਅਬਾਊਟ ਦਾ ਬੇਸਿਸ ਇਨ ਪਾਕਿਸਤਾਨ, ਤੇ ਮੀਡੀਆ ਨੂੰ ਵੀ ਇੰਨਾ ਹੀ ਸੀ ਜੀ, ਇਮਰਾਨ ਖਾਨ ਨੇ ਵੀ ਐਬਸੋਲੂਟਲੀ ਨੋਟ ਕਿਹਾ, ਤੇ ਹੁਣ ਹੋ ਗਿਆ ਇਸ ਤੋਂ ਬਿਯੋਂਡ 10 ਦਿਨ ਬੈਠੇ ਇੱਥੇ ਕੋਈ ਜਿਹੜਾ ਉਹ ਹੋਰ ਕੰਮ ਨਹੀਂ ਸੀ ਕਰ ਰਹੇ ਇਹ ਸਾਰੇ ਮੁੱਦੇ ਦੇ ਉੱਤੇ। ਔਰ ਇਹ ਜੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਉਹ ਮਿਸਟਰ ਲਾਇਡ ਆਸਟਨ ਗੱਲਬਾਤ ਕਰਦੇ ਨੇ, ਸੋ ਜ਼ਾਹਰ ਹੈ ਵੀ ਕਾਫੀ ਪੋਜੀਸ਼ਨਸ ਜਿਹੜੀਆਂ ਅਮਰੀਕਾ ਦੇ ਦਿਲੋਂ ਦਿਮਾਗ ਦੇ ਵਿੱਚ ਵੀ ਔਰ ਭਾਰਤੀ ਇੰਟਰਸਟ, ਕਿਉਂਕਿ ਭਾਰਤ ਜਿਹੜਾ ਚੀਨ ਦੇ ਖਿਲਾਫ ਭੁਗਤਣ ਲਈ ਕੁਆਡ ਦਾ ਮੈਂਬਰ ਬਣਿਆ, ਉਹਦੀ ਕੀਮਤ ਵੀ ਵਸੂਲ ਕਰਨਾ ਚਾਹੁੰਦਾ ਹੈ। ਪਰ ਅਮਰੀਕਾ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਭਾਰਤ ਇੱਕ ਗੱਲ ਹਰ ਪਾਸੇ ਕਹੇਗਾ ਕਿ ਹਰ ਗੱਲ ਲਈ ਪਾਕਿਸਤਾਨ ਨੂੰ ਬਲੇਮ ਕਰੋ। ਅਫਗਾਨਿਸਤਾਨ 'ਚ ਕਿਉਂਕਿ ਇੰਡੀਆ ਦਾ ਇਕੱਲਾ ਇਹ ਨਹੀਂ ਕਿ ਵਾਈਟਲ ਇੰਟਰਸਟ ਹੈ, ਹਾਲਾਂ ਉਹਦਾ ਕੋਈ ਬਾਰਡਰ ਨਹੀਂ ਲੱਗਦਾ, ਪਰ $3 ਬਿਲੀਅਨ ਦੀ ਇਨਵੈਸਟਮੈਂਟ ਉੱਥੇ ਜਿਸ ਕਦਰ ਉਹਨਾਂ ਨੇ ਆਪਣੀ ਸਾਰੀ ਤਾਕਤ ਝੋਕੀ ਹੋਈ ਸੀ, ਸਾਰੀਆਂ ਇੰਟੈਲੀਜੈਂਸ ਏਜੰਸੀਆਂ ਦੀ, ਜਿੰਨਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਤਾਜ਼ਿਕਸਤਾਨ ਨਾਲ ਲੱਗਦਾ ਹੈ, ਉਜ਼ਬੇਕਿਸਤਾਨ ਨਾਲ ਲੱਗਦਾ ਹੈ, ਤੁਰਕਮਾਨਿਸਤਾਨ ਨਾਲ ਲੱਗਦਾ ਹੈ, ਸਾਰਿਆਂ ਜਿਨ੍ਹਾਂ ਦੇ ਕੌਂਸੂਲੇਟ ਔਰ ਦੂਜੇ, ਕਿਉਂਕਿ ਤਾਜ਼ਿਕਸਤਾਨ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਫੌਜੀ ਬੇਸ ਵੀ ਬਣਾਇਆ ਹੋਇਆ, ਰਸ਼ੀਆ ਨੇ ਵੀ ਉਹਦੇ ਚ ਰੱਖਿਆ ਹੋਇਆ। ਹੁਣ ਇਸ ਸਾਰੇ ਦੇ ਵਿੱਚ ਔਰ ਅਲਟੀਮੇਟ ਜਿਹੜਾ ਏਜੰਡਾ ਉਹ ਪਾਕਿਸਤਾਨ ਨੂੰ ਘੇਰਨ ਦਾ। ਹੁਣ ਇਹ ਜਿਹੜੀ ਫੇਲਿਅਰ ਹੋ ਰਹੀ ਹੈ, ਕਿਉਂ ਤੜਫ ਰਹੇ ਨੇ ਅਫਗਾਨਿਸਤਾਨ ਤਾਂ ਅਸ਼ਰਫ ਗਨੀ ਔਰ ਦੂਜੇ, ਕਿਉਂਕਿ ਉਹਨਾਂ ਦਾ ਕਲੈਪਸ ਹੈ। ਉਹ ਪੁੱਛਿਆ ਜਾ ਰਿਹਾ ਕਿ ਭਾਈ 3 ਲੱਖ ਫੌਜ ਤੁਹਾਡੀ 20 ਸਾਲ ਤੁਹਾਨੂੰ ਲੇਟੈਸਟ ਜਿਹੜੀ ਹੈ ਉਹ ਵੈਪਨ ਟ੍ਰੇਨਿੰਗ, ਵਧੀਆ ਵੈਪਨ ਦਿੱਤੇ ਹੋਏ ਨੇ, ਉਸ ਸਭ ਦੇ ਬਾਵਜੂਦ ਕਿਉਂ ਇਹ ਲਾਈਕ ਹਾਊਸ ਆਫ ਕਾਰਡਸ ਅਜੇ ਤਾਂ 31 ਅਗਸਤ ਤੱਕ ਕੰਪਲੀਟ ਫੌਜ ਕੱਢਣੀ ਹੈ, ਤੇ ਹਾਲ ਇਹ ਹੈ ਕਿ ਇਸ ਵੇਲੇ 7-8 ਤੋਂ ਜ਼ਿਆਦਾ ਪ੍ਰੋਵਿੰਸ ਜਿਹੜੇ ਨੇ ਉਹਨਾਂ ਦੀਆਂ ਕੈਪੀਟਲਸ ਫੁੱਲੀ ਤੌਰ ਤੇ ਔਰ ਉਸ ਤੋਂ ਵੀ ਵੱਧ ਰੂਰਲ ਏਰੀਆ ਜਿਹੜਾ ਰੂਰਲ ਕੰਟਰੀ ਸਾਈਡ ਹੈ ਉਹ ਤਾਲਿਬਾਨ ਦੇ ਕੰਟਰੋਲ 'ਚ ਹੈ। ਔਰ ਇਸ ਬਾਰੇ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜਾ ਨਾਰਥ ਹੈ, ਹੁਣ ਇੱਕ ਸਟੇਜ ਸੀ ਕਿ ਜਦੋਂ ਅਮਰੀਕਾ ਨੇ ਵਿਦਡਰਾਅਲ ਕੀਤੀ ਉਸ ਤੋਂ ਅਫਗਾਨਿਸਤਾਨ ਤੋਂ ਪਹਿਲੇ ਫੇਜ਼ ਵੇਲੇ, ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਉੱਥੇ ਕਲੈਪਸ ਹੋਇਆ, ਸੋਵੀਅਤ ਯੂਨੀਅਨ ਟੁੱਟ ਗਿਆ 1993-94 ਤੱਕ, ਔਰ ਫਿਰ 1996 ਤੋਂ 2001 ਤੱਕ ਤਾਲਿਬਾਨ ਆਏ। ਬਟ 1996 ਚ ਕਾਬੁਲ ਪਹੁੰਚਣ ਤੋਂ 2 ਸਾਲ ਪਹਿਲਾਂ ਪੂਰੀ ਵਾਰ ਹੋਈ, ਖਾਸ ਤੌਰ ਤੇ ਨਾਰਥ ਚ, ਕਿਉਂਕਿ ਤਾਜ਼ਕ ਔਰ ਉਜ਼ਬੇਕ ਉਹਨਾਂ ਨੂੰ ਰਸ਼ੀਆ ਵੀ ਸਪੋਰਟ ਕਰ ਰਿਹਾ ਸੀ, ਇੰਡੀਆ ਵੀ ਸਪੋਰਟ ਕਰ ਰਿਹਾ ਸੀ। ਉਹੀ ਮਸੂਦ ਜਿਹੜਾ ਜਿਹਨੂੰ 9/11 ਤੋਂ ਠੀਕ ਇੱਕ ਦਿਨ ਪਹਿਲਾਂ ਇੱਕ ਟੀਵੀ ਕਰੂ ਨੇ ਜਿਹੜਾ ਉਹਦੇ ਚ ਕੈਮਰੇ 'ਚ ਬੰਬ ਫਿੱਟ ਕਰਕੇ ਮਾਰਿਆ, ਜ਼ਾਹਰ ਹੈ ਤਾਲਿਬਾਨ ਦਾ ਕੰਮ ਸੀ। ਲੇਕਿਨ ਉਹਨੂੰ ਪੰਜਸ਼ੀਰ ਕੇ ਕੀ ਉਹਨੂੰ ਕਹਿੰਦੇ ਸੀ, ਵੈਲੀ ਦਾ ਉਹਦਾ ਸ਼ੇਰ ਕਹਿੰਦੇ ਸੀ ਕਿ ਬਈ ਉੱਥੋਂ ਦਾ ਇਹ ਹੈ, ਔਰ ਉਹ ਬੜੀ ਬਹਾਦਰੀ ਨਾਲ ਲੜਿਆ। ਯਾਨੀ ਜੇ ਰੈਜ਼ਿਸਟੈਂਸ ਸਾਊਥ ਅਫਗਾਨਿਸਤਾਨ ਦਾ ਕੰਧਾਰ ਔਰ ਦੂਸਰਾ ਇਹ ਤਾਂ ਵੈਸੇ ਹੀ ਪਸ਼ਤੂਨ ਮੈਜੋਰਿਟੀ ਹੈ, ਲੇਕਿਨ ਇਸ ਵਾਰ ਜਿਹੜੀ ਗੱਲ ਨੇ ਇਹਨਾਂ ਸਾਰਿਆਂ ਨੂੰ ਉਹ ਲਫ਼ਜ਼ ਪਹੁੰਚੱਕਾ ਹੈ ਕਿ ਵੀ ਪਹੁੰਚੱਕਾ ਕਰ ਦਿੱਤਾ ਹੈ, ਹੈਰਾਨ ਕਰ ਦਿੱਤਾ ਹੈ ਕਿ ਜਿਹੜਾ ਨਾਰਥ ਹੈ ਅਫਗਾਨਿਸਤਾਨ ਦਾ, ਜਿਹਦੇ ਬਾਰਡਰ ਤਾਜ਼ਿਕਸਤਾਨ ਦੂਜੇ ਨਾਲ, ਇਹ ਤਾਂ ਇਵੇਂ ਮੈਲਟ ਹੋ ਗਿਆ ਜਿਵੇਂ ਮੋਮ ਮੈਲਟ ਹੁੰਦਾ। ਔਰ ਹੁਣ ਬਹੁਤੀਆਂ ਨੂੰ ਤਾਂ ਸੀ ਕਿ ਅਜੇ ਕੰਟਰੀ ਸਾਈਡ ਹੈ, ਸ਼ਹਿਰ ਲੈਂਦੇ ਆ ਵਕਤ ਲੱਗੇਗਾ, ਕਾਬਲ ਤੱਕ ਪਹੁੰਚਦੇ ਆ ਹੋਰ ਵੀ। ਹਾਲਾਂਕਿ ਅਸੀਂ ਦੱਸਿਆ ਸੀ ਵੀ ਕਾਬਲ ਜਿਹੜਾ ਹੈ ਉਹਦੇ ਚ ਆਲਮੋਸਟ 10% ਆਬਾਦੀ ਅਫਗਾਨਿਸਤਾਨ ਦੀ ਕਾਬਲ ਚ ਰਹਿੰਦੀ ਹੈ ਔਰ 5 ਮਿਲੀਅਨ ਤੋਂ ਜ਼ਿਆਦਾ ਆਬਾਦੀ ਹੈ। ਪਰ ਇਸ ਵੇਲੇ ਹਾਲ ਇਹ ਹੈ ਨਾਰਥ ਦਾ, ਜਦੋਂ ਮੈਂ ਹੁਣ ਅੱਜ ਇਹ ਡਿਸਕਸ ਵੀ ਕਰ ਰਹੇ ਹਾਂ ਕਿ ਅਮਰੀਕਨ ਪੈਂਟਾਗਨ ਜਿਹੜਾ ਉਹ ਦੋਨਾਂ ਨੂੰ ਹੀ ਇੱਕ ਪਾਸੇ ਪਾਕਿਸਤਾਨ ਦੇ ਫੌਜੀ ਚੀਫ ਨਾਲ ਗੱਲ ਕਰ ਰਿਹਾ, ਉਹਨਾਂ ਨੂੰ ਵੀ ਫੁੱਲੀਆਂ ਪਾ ਰਿਹਾ। ਔਰ ਇਹ ਖਬਰ ਜਿਹੜੀ ਮੇਨ ਇੰਟਰਨੈਸ਼ਨਲ ਏਜੰਸੀਜ਼ ਦੀ, ਰਾਇਟਰ ਦੇ ਹਵਾਲੇ ਨਾਲ ਵੀ ਔਰ AFP ਦੇ ਵੀ, ਤਾਲਿਬਾਨ ਟਾਈਟਨ ਕੰਟਰੋਲ ਆਫ ਅਫਗਾਨ ਨਾਰਥ as UN fears erasure of human rights। ਹੁਣ ਮਜ਼ਾਰੇ ਸ਼ਰੀਫ ਜਿਹੜਾ ਬੜਾ ਕੀ ਹੈ ਔਰ ਉਹਦੇ ਚ ਐਬਕ ਸ਼ਹਿਰ ਜਿਹੜਾ ਨਾਰਥ ਦੇ ਵਿੱਚ ਹੈ ਉਹਨੂੰ ਤਾਲਿਬਾਨ ਨੇ ਕਾਬੂ ਕਰ ਲਿਆ ਔਰ ਐਬਕ ਤੋਂ ਹੀ ਰੋਡ ਜਿਹੜੀ ਹੈ ਕਾਬਲ ਵੱਲ ਜਾਂਦੀ ਹੈ। ਔਰ ਹੁਣ ਹਾਲ ਇਹ ਹੋ ਗਿਆ ਹੈ ਕਿ ਅਸ਼ਰਫ ਗਨੀ ਨੇ ਅੱਜ ਲੋਕਲ ਮਿਲੀਸ਼ੀਆ ਨੂੰ ਅਪੀਲ ਕੀਤੀ ਹੈ। ਪਹਿਲਾਂ ਹੀ ਮਸੂਦ ਦਾ ਲੜਕਾ ਵੀ ਇਹਨਾਂ ਦੇ ਨਾਲ ਹੀ ਅਸ਼ਰਫ ਗਨੀ ਦੇ ਆਪਣੇ ਮਿਲੀਸ਼ੀਆ ਨਾਲ ਲੜ ਰਿਹਾ, ਪਰ ਉਹਨੇ ਹੁਣ ਇਹ ਕਿਹਾ ਕਿ ਮਿਲੀਸ਼ੀਆ ਨੂੰ ਵੀ ਔਰ ਸਿਵਿਲੀਅਨਸ ਨੂੰ ਵੀ ਕਾਲ ਦਿੱਤੀ ਹੈ ਕਿ ਜੀ ਤੁਸੀਂ ਬਚਾਓ, ਡਿਫੈਂਡ ਕਰੋ। ਲੋਕ ਜਿਹੜੇ ਨੇ ਉਹ ਜੇ ਹੁਣ ਉੱਥੋਂ ਭੱਜਣ ਕਿੱਧਰ ਜਾਣਗੇ, ਕਾਬਲ ਵੱਲ ਵੀ ਜਾ ਰਹੇ ਨੇ, ਕਾਬਲ ਦੇ ਵਿੱਚ ਵੀ ਇਨਫਲਕਸ, ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਕਾਬਲ ਵੱਲ ਜਾਣ ਦਾ ਮਤਲਬ ਕੁਝ ਹਫ਼ਤਿਆਂ ਦੀ
ਤੁਹਾਨੂੰ ਜਿਹੜੀ ਹੈ ਸੌਖ ਹੀ ਹੋਏਗੀ। ਅਲਟੀਮੇਟਲੀ ਲੜਾਈ ਤਾਂ ਗਹਿ ਵਿੱਚ ਕਾਬਲ 'ਚ ਹੀ ਹੋਣੀ ਹੈ ਫਾਈਨਲੀ। ਜੀ। ਲੇਕਿਨ ਇਹ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਮਿਲੀਟੈਂਟ ਸਟ੍ਰੈਟਜੀ ਅਪੀਅਰਸ ਟੂ ਬੀ ਟੇਕ ਦਾ ਨਾਰਥ as well as main border crossing in the north, west and south and then close in on Kabul। ਸੋ ਜਿਹੜੀ ਤਾਲਿਬਾਨ ਸਟ੍ਰੈਟਜੀ ਹੈ ਉਹ ਪੂਰੀ ਤਰ੍ਹਾਂ ਵਰਕਆਊਟ ਹੋ ਰਹੀ ਹੈ। ਇੰਡੀਆ ਦੇ ਕੋਲ ਹੋਰ ਤਾਂ ਹੁਣ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਇੱਕ ਪਾਸੇ ਤੇ 3 ਦਿਨ ਪਹਿਲਾਂ ਤੱਕ ਇਹ ਪ੍ਰੋਪੇਗੈਂਡਾ ਕਰ ਰਹੇ ਸੀ ਕਿ ਨਹੀਂ ਫਲਾਣਾ ਸਿਟੀ ਵੀ ਨਹੀਂ ਲਿਆ, ਦੂਜਾ ਵੀ ਨਹੀਂ ਲਿਆ। ਅਮਰੀਕਾ ਦੇ B-52 ਬੰਬਰਸ ਨੇ ਕੀਤਾ। ਅਮਰੀਕਾ ਨੇ ਨਾ ਮੰਨਿਆ ਨਾ ਡਿਨਾਈ ਕੀਤਾ। ਹਾਲਾਂਕਿ ਆਮ ਬੰਦਿਆਂ ਨੂੰ ਵੀ ਪਤਾ ਹੈ ਕਿ ਜਿਹੜਾ ਬਦਗਾਮ 에ਅਰ ਬੇਸ ਉਹਨਾਂ ਨੇ ਜਿਹੜਾ ਉੱਥੋਂ ਖਤਮ ਕਰ ਦਿੱਤਾ ਆ ਗਿਆ ਅਮਰੀਕਨ, ਤੇ B-2 ਨੂੰ ਰੱਖਣਾ ਕਿੱਥੇ ਹੈ? ਇਹ ਕੋਈ ਚਾਬੀ ਵਾਲਾ ਖਿਡੌਣਾ ਤਾਂ ਨਹੀਂ ਵੀ ਜੇਬ ਚੋਂ ਕੱਢਿਆ ਤੁਸੀਂ ਚਾਬੀ ਦਿੱਤੀ ਚਾੜ ਦਿੱਤਾ। ਹੁਣ ਇਸ ਸਾਰੇ ਦੇ ਵਿੱਚ ਹਾਲ ਉੱਥੇ ਕਿੰਨੀ ਤੇਜ਼ੀ ਨਾਲ ਕਲੈਪਸ ਹੋ ਗਿਆ। ਇੰਡੀਆ ਐਡਵਾਈਜ਼ਸ ਇਟਸ ਸਿਟੀਜ਼ਨਸ ਇਨ ਅਫਗਾਨਿਸਤਾਨ ਟੂ ਰਿਟਰਨ in view of escalating violence। ਐਡਵਾਈਜ਼ਰੀ ਪਹਿਲਾਂ ਵੀ ਦਿੱਤੀ ਪਰ ਹੁਣ ਇਹ ਕਿਹਾ ਵੀ ਭੱਜੋ ਭੱਜੋ ਭੱਜੋ। ਸੋ ਜਦੋਂ ਪੰਡਤ ਜੀ ਦੀ ਧੋਤੀ ਨੂੰ ਅੱਗ ਲੱਗ ਗਈ ਸਮਝੋ ਕਿ ਭਾਈ ਉੱਥੇ ਕੁਝ ਨਹੀਂ ਹੈ, ਇਹ ਦੌੜ ਰਹੇ ਨੇ। ਲੇਕਿਨ ਹੁਣ ਫੇਲਿਅਰ ਆਪਣੀ ਉਹ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਇਸ ਵੇਲੇ ਲੱਖਾਂ ਦੀ ਗਿਣਤੀ 'ਚ ਸਾਈਨ ਕਰਕੇ ਉਹ ਹੈਸ਼ਟੈਗ ਚਲਾਏ ਜਾ ਰਹੇ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਨਾਂ ਥੱਲੇ, ਜਿਹਨੂੰ ਇੰਡੀਅਨ ਜਿਹੜਾ ਉਹ ਕੰਟਰੋਲ ਕਰ ਰਿਹਾ ਹੈ ਉਹਨਾਂ ਦੇ ਸਾਈਟ ਕਿ ਜੀ ਪਾਕਿਸਤਾਨ ਜ਼ਿੰਮੇਵਾਰ ਹੈ, ਜੇ ਪਾਕਿਸਤਾਨ ਤਾਲਿਬਾਨ ਦਾ ਸਾਥ ਨਾ ਦੇ, ਹਾਊ ਕਮ ਤਾਲਿਬਾਨ ਕੈਨ ਡਿਫੀਟ ਐਂਡ ਦਿਸ ਦੈਟ। ਸੋ ਮਤਲਬ ਇਹ ਹੈ ਕਿ ਵੀ ਹੁਣ ਤੱਕ ਤਾਂ ਇਹ ਵੈਸੇ ਪਾਕਿਸਤਾਨ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਸੋ ਉਹ ਜਿਹੜੀ ਇਹਨਾਂ ਦੀ ਨੈਗੇਟਿਵਿਟੀ ਹੈ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਚਲਾ ਕੇ ਕਿ ਜੀ ਪਾਕਿਸਤਾਨ ਦੇ ਉੱਤੇ ਪਾਬੰਦੀ ਲਾਓ, ਔਰ ਉਹਨਾਂ ਦਾ ਇੱਕ ਈਵਨ ਅਫਗਾਨਿਸਤਾਨ ਦਾ ਮੇਨ ਕ੍ਰਿਕਟਰ ਹੈ ਉਹਨੇ ਵੀ ਅਪੀਲ ਕੀਤੀ ਹੈ ਟੂ ਦਾ ਵਰਲਡ ਕਮਿਊਨਿਟੀ ਨੂੰ ਕਿ ਜੀ ਤੁਸੀਂ ਸਾਨੂੰ ਬੇਸਹਾਰਾ ਨਾ ਛੱਡੋ, ਇੱਥੇ ਸਿਸਕੀਆਂ ਔਰ ਤਕਲੀਫਾਂ ਔਰ ਆਹਾਂ ਨੇ ਔਰ ਮਦਦ ਤੇ ਆਓ। ਮਦਦ ਕਰਨ ਵਾਲੇ ਜਿਹੜੇ 20 ਸਾਲ ਬੈਠੇ ਰਹੇ ਉਹ ਤਾਂ ਉੱਥੋਂ ਜਾ ਰਹੇ ਨੇ ਬਿਲਕੁਲ। ਔਰ ਤਾਲਿਬਾਨ ਨੇ ਜਿਹੜੀ ਡਬਲ ਐਜਡ ਸੌਰਡ ਵਾਂਗੂ ਨਾ ਤਾਂ ਉਹ ਗੱਲਬਾਤ ਤੋਂ ਭੱਜੇ ਨੇ ਦੋਹਾ ਦੇ ਵਿੱਚ, ਉਹ ਕਹਿੰਦੇ ਨੇ ਆਓ ਜੀ ਗੱਲਬਾਤ ਕਰੀਏ, ਇੱਕ ਦੌਰ ਹੋ ਗਿਆ ਹੁਣ ਟਰਾਇਕਾ ਦਾ ਹੋਣਾ 11 ਅਗਸਤ ਨੂੰ ਇੱਧਰ ਉੱਧਰ। ਪਰ ਉਹਨਾਂ ਨੂੰ ਮੈਂ ਸਮਝਦਾ ਕਿ ਡਿਪਲੋਮੈਟਿਕਲੀ ਵੀ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆਈ ਹੋਈ ਹੈ ਤੇ ਗੱਲਬਾਤ ਟੇਬਲ ਦੇ ਉੱਤੇ ਨੈਗੋਸ਼ੀਏਸ਼ਨ ਟੇਬਲ ਤੇ ਫਰਮ ਸਟਰੈਂਥ ਹੁੰਦੀ ਹੈ ਤੇ ਸਟਰੈਂਥ ਉਹੀ ਹੈ ਕਿ ਜਿੰਨਾ ਇਲਾਕਾ ਅਗਲੇ ਦੌਰ ਤੋਂ ਪਹਿਲਾਂ ਗੱਲਬਾਤ ਦੇ ਕਾਬੂ ਕਰ ਲੋ ਉਨਾ ਹੀ ਜਿਹੜਾ ਉਹ ਮਤਲਬ ਜਿਹੜਾ ਅਸ਼ਰਫ ਗਨੀ ਔਰ ਜਿਹੜਾ ਬੜਕਮ ਮਾਰ ਰਿਹਾ ਸੀ ਕਿ ਅਸੀਂ ਡਿਫੈਂਡ ਕਰ ਸਕਦੇ ਹਾਂ, ਅਸੀਂ ਡਿਫੀਟ ਕਰ ਦਿਆਂਗੇ, ਉਹ ਸਾਰੇ ਜਿਹੜੇ ਦਾਅਵੇ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਔਰ ਜਿਵੇਂ ਅਸੀਂ ਇਹ ਜੌਨ ਕਿਰਬੀ ਪ੍ਰੈਸ ਸੈਕਟਰੀ ਪੈਂਟਾਗਨ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਜੀ ਲਾਇਡ ਆਸਟਨ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਫੌਜੀ ਮੁਖੀ ਦੇ ਨਾਲ। ਦਾ ਜਨਰਲ ਆਸਟਨ ਐਂਡ ਜਨਰਲ ਬਾਜਵਾ ਡਿਸਕਸ ਔਨਗੋਇੰਗ ਸਿਚੁਏਸ਼ਨ ਇਨ ਅਫਗਾਨਿਸਤਾਨ, ਰੀਜਨਲ ਸਿਕਿਉਰਿਟੀ ਐਂਡ ਸਟੇਬਿਲਿਟੀ ਐਂਡ ਬਾਈਲੇਟਰਲ ਡਿਫੈਂਸ ਰਿਲੇਸ਼ਨਸ਼ਿਪ ਮੋਰ ਬ੍ਰੌਡਲੀ। ਸੋ ਉਹਦੇ ਤੋਂ ਜ਼ਾਹਰ ਹੈ ਕਿ ਇਸ ਵੇਲੇ ਅਫਗਾਨਿਸਤਾਨ ਫੋਕਸਡ ਹੀ ਗੱਲਬਾਤ ਹੈ, ਪਰ ਇਹ ਜ਼ਰੂਰ ਅਮਰੀਕਾ ਚਾਹੁੰਦਾ ਹੈ ਔਰ ਮੇਰਾ ਖਿਆਲ ਹੈ ਵੀ ਇਹ ਪਾਕਿਸਤਾਨ ਦੇ ਹਿੱਤ 'ਚ ਵੀ ਹੈ। ਅੱਜ ਹੀ ਹੋਰ ਵੀ 2-3 ਥਿੰਕਰਸ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਪਾਕਿਸਤਾਨ ਨੂੰ ਵੀ ਆਪਣੇ ਸਾਰੇ ਆਂਡੇ ਚਾਈਨਾ ਦੀ ਟੋਕਰੀ 'ਚ ਨਹੀਂ ਰੱਖਣੇ ਚਾਹੀਦੇ। ਅਮਰੀਕਾ ਦੇ ਨਾਲ ਪਾਕਿਸਤਾਨ ਦਾ ਰਿਲੇਸ਼ਨ ਰਹਿਣਾ, ਟਰਸਟ ਰਹਿਣਾ, ਇਹ ਬਿਹਤਰ ਹੈ। ਡਿਪੈਂਡੈਂਸ ਨਹੀਂ ਹੋਣੀ ਚਾਹੀਦੀ ਔਰ ਮੈਂ ਸਮਝਦਾ ਵੀ ਡਿਪੈਂਡੈਂਸ ਕਿਸੇ ਤੇ ਵੀ ਨਹੀਂ ਹੋਣੀ ਚਾਹੀਦੀ, ਨਾ ਚਾਈਨਾ ਹੋਏ ਨਾ ਅਮਰੀਕਾ ਹੋਏ। ਵਕਤੀ ਤੌਰ ਤੇ ਜੋ ਤੁਹਾਡੇ ਇੰਟਰਸਟ 'ਚ ਹੈ ਤੁਸੀਂ ਕਰਦੇ ਹੋ, ਲੇਕਿਨ ਇਨ ਦਾ ਐਂਡ ਤੁਹਾਡਾ ਆਪਣੇ ਬਾਹੂਬਲ ਦੇ ਉੱਤੇ, ਆਪਣੀ ਜ਼ੋਰ ਦੇ ਉੱਤੇ ਹੀ ਤੁਹਾਨੂੰ ਜਿਹੜਾ ਹੈ ਉਹ ਨਿਰਭਰ ਕਰਨਾ ਪੈਂਦਾ। ਪਰ ਇੱਕ ਪਾਸੇ ਇਹ ਗੱਲਬਾਤ ਹੈ ਤੇ ਫੁੱਲੀਆਂ ਪਾਉਣ ਵਾਲੇ ਕਹਿੰਦੇ ਨੇ, ਜੌਨ ਕਿਰਬੀ ਕਹਿੰਦਾ ਇੰਡੀਆ ਪਲੇਡ ਏ ਕੰਸਟਰਕਟਿਵ ਰੋਲ ਇਨ ਅਫਗਾਨਿਸਤਾਨ। ਇਹਦਾ ਮਤਲਬ ਕਿ ਪਲੇ ਹੋ ਗਿਆ ਵੀ ਤੁਹਾਡਾ ਦੌਰ ਖਤਮ। India has played a constructive role in Afghanistan in the past by providing assistance in training and infrastructure improvements, the Pentagon has said on Monday ਕਿ ਜੀ ਉਹਨਾਂ ਨੇ ਟ੍ਰੇਨਿੰਗ ਵੀ ਅਜੇ ਵੀ ਕਰ ਰਹੇ ਨੇ ਉੱਥੇ ਪੂਨੇ, ਪਰ ਹੁਣ ਜਦੋਂ ਅੱਗੋਂ ਹੀ ਦੌੜ ਜਾਂਦੇ ਨੇ ਟ੍ਰੇਨਿੰਗ ਕਰਕੇ ਕੀ ਹੋਏਗਾ। ਲੜਨ ਲਈ ਤਾਂ ਜਿਗਰਾ ਵੀ ਚਾਹੀਦਾ ਹੈ, ਹਿੰਮਤ ਵੀ ਚਾਹੀਦੀ ਹੈ ਤੇ ਇੱਕ ਪਾਸੇ ਜਿਹੜੇ ਲੋਕ ਜਾਨ ਤਲੀ ਤੇ ਰੱਖ ਕੇ ਲੜਦੇ ਨੇ ਉਹ ਹੁੰਦੇ ਨੇ, ਇੱਕ ਪਾਸੇ ਤਨਖਾਹੀਏ ਹੁੰਦੇ ਨੇ। ਤਨਖਾਹੀਏ ਤਾਂ ਫਿਰ ਨਹੀਂ, ਉਹ ਜਿੱਥੇ ਮਰਨ ਮਰਾਂਗ ਵਾਲੇ ਆ ਜਾਂਦੇ ਨੇ ਉੱਥੇ ਤਨਖਾਹੀਆਂ ਦਾ ਕੰਮ ਨਹੀਂ ਹੁੰਦਾ। ਔਰ ਉਹਦੇ ਚ ਉਹਨਾਂ ਨੇ ਇਹਨੇ ਮਿਸਟਰ ਜੌਨ ਕਿਰਬੀ ਨੇ ਕਿਹਾ that kind of work, that kind of effort to help Afghanistan maintain stability and good governance is always welcome।
ਕਿ ਜੀ ਬਹੁਤ ਵੈਲਕਮ ਹੈ ਔਰ ਅਸੀਂ ਜਿਹੜਾ ਹੈ ਉਹ ਐਪਰੀਸ਼ੀਏਟ ਕਰਦੇ ਹਾਂ। ਸੋ ਇਧਰ ਐਪਰੀਸ਼ੀਏਟ, ਸੋ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਕਿਤੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।